ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 26 ਸਤੰਬਰ ਦਿਨ ਸ਼ਨੀਚਰਵਾਰ। ਆਪਣੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁਡਲੈਂਡ, ਸੁੱਚਾ ਸਿੰਘ, ਜਸਕੰਤ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਪਰਮਜੀਤ ਸਿੰਘ ਰੰਗੀ ਵੈਕਾਵਿਲ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਇਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਆਪਾਂ ਦੇਖ ਰਹੇ ਹਾਂ ਚੌਂਸ਼ਪੇਰੇ ਇੱਕ ਇਨਸਾਨਾਂ ਦਾ ਅੰਦੋਲਨ ਜਿਹੜਾ ਉਹ ਚੱਲ ਰਿਹਾ, ਸੰਘਰਸ਼ ਜਿਹੜਾ ਹੈ ਉਹ ਚੱਲ ਰਿਹਾ ਆ। ਸੋ ਅੱਜ ਦੀਆਂ ਕੀ ਅਹਿਮ ਕੀ ਮੇਨ ਅਪਡੇਟਸ ਜਿਹੜੀਆਂ ਇਸ ਦੇ ਬਾਬਤ ਰਹੀਆਂ ਜੀ? ਅੱਜ ਵੀ ਸਾਰਾ ਦਿਨ ਸੰਘਰਸ਼ ਹੀ ਹੈ ਜਿਹੜਾ ਉਹ ਸੁਰਖੀਆਂ ਦੇ ਵਿੱਚ ਛਾਇਆ ਰਿਹਾ। ਸੁਰਖੀਆਂ ਦੇ ਵਿੱਚ ਹੀ ਨਹੀਂ, ਉਹ ਸੜਕਾਂ 'ਤੇ ਵੀ ਛਾਇਆ ਰਿਹਾ। ਸੋ ਜੇ ਆਪਾਂ ਦੇਖੀਏ ਤਾਂ ਸਭ ਤੋਂ ਵੱਡੀ ਖਬਰ ਜਿਹੜੀ ਹੈ ਸੰਘਰਸ਼ ਦੇ ਨਾਲ ਜੁੜੀ ਇਹ ਆ ਕਿ ਅੱਜ ਅਚਾਨਕ ਸ਼ਾਮ ਨੂੰ ਖਬਰ ਆ ਗਈ ਕਿ ਅਕਾਲੀ ਦਲ ਬਾਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ। ਔਰ ਇਸ ਸੱਦੇ ਤੋਂ ਬਾਅਦ ਜਿਹੜੀ ਇਹ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ, ਉਸ ਤੋਂ ਬਾਅਦ ਨਾਲ ਦੀ ਨਾਲ ਕਿਆਫੇਬਾਜ਼ੀ ਦਾ, ਕਿਆਸਰਾਈ ਦਾ ਇੱਕ ਬਾਜ਼ਾਰ ਵੀ ਗਰਮ ਹੋ ਗਿਆ। ਔਰ ਕੁਛ ਮੀਡੀਆ ਆਊਟਲੈਟ ਦਾਅਵਾ ਕਰ ਰਹੇ ਨੇ ਕਿ ਉਹਨਾਂ ਦੇ ਸੋਰਸਸ ਜਿਹੜੇ ਆ ਉਹ ਦੱਸ ਰਹੇ ਆ, ਪੁਖਤਾ ਜਾਣਕਾਰੀ ਮਿਲ ਰਹੀ ਹੈ ਕਿ ਗੱਠਜੋੜ 'ਤੇ ਕੋਈ ਵੱਡਾ ਫੈਸਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਲੈ ਸਕਦਾ। ਤਾਂ ਵੱਡਾ ਫੈਸਲਾ ਕੀ ਹੋ ਸਕਦਾ? ਹੱਥ ਛੱਡਣ ਦਾ ਵੀ ਵੱਡਾ ਫੈਸਲਾ ਹੋ ਸਕਦਾ, ਹੱਥ ਨਾਲ ਰੱਖਣ ਦਾ ਵੀ ਵੱਡਾ ਫੈਸਲਾ ਹੋ ਸਕਦਾ। ਸੋ ਦੋਵਾਂ ਤਰ੍ਹਾਂ ਦਾ ਹੀ ਜੇ ਫੈਸਲਾ ਦੋਵਾਂ 'ਚੋਂ ਇੱਕ ਤਰ੍ਹਾਂ ਦਾ ਬਣਦਾ ਤਾਂ ਦੋਵਾਂ ਤਰ੍ਹਾਂ ਦੀ ਆਪਣੀ ਮਹੱਤਤਾ ਹੈ ਇਸ ਮਾਮਲੇ ਦੇ ਵਿੱਚ। ਜੇ ਸਾਥ ਰਹਿੰਦੇ ਨੇ ਤਦ ਵੀ ਇੱਕ ਵੱਡਾ ਫੈਸਲਾ ਹੈ, ਜੇ ਸਾਥ ਛੱਡਦੇ ਨੇ ਤਦ ਵੀ ਇੱਕ ਵੱਡਾ ਫੈਸਲਾ। ਸੋ ਦੇਖਦੇ ਹਾਂ ਕਦੋਂ ਇਹ ਸਾਰਾ ਕੁਝ ਸਾਫ਼ ਹੁੰਦਾ ਔਰ ਕੀ ਰੁਖ ਅਪਣਾਇਆ ਜਾਂਦਾ। ਵੈਸੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣ ਲਾਮਬੰਦੀ ਕਰ ਰਹੇ ਨੇ ਆਪਣੀ ਪਾਰਟੀ ਵਾਸਤੇ, ਕਿਉਂਕਿ 1 ਅਕਤੂਬਰ ਨੂੰ ਇਹਨਾਂ ਨੇ ਇੱਕ ਜ਼ਬਰਦਸਤ ਕਿਸਾਨ ਮਾਰਚ ਦਾ ਪ੍ਰੋਗਰਾਮ ਉਲੀਕਿਆ ਗਿਆ। ਸੋ ਅੱਜ ਵੀ ਇਹਨਾਂ ਨੇ ਆਪਣੇ ਵਰਕਰਾਂ ਨੂੰ ਨਾ ਸਿਰਫ ਸੰਬੋਧਿਤ ਕੀਤਾ ਹੈ, ਬਲਕਿ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਰਟੀ ਦੇ ਵਿੱਚ ਐਨਰਜੀ ਦਾ ਵੀ ਸੰਚਾਰ ਕੀਤਾ ਕਿ ਆਪਾਂ ਜਿਹੜੇ ਕੈਪਟਨ ਅਮਰਿੰਦਰ ਸਿੰਘ ਆ ਇਹਨਾਂ ਨੂੰ ਘੇਰਨਾ ਵਾ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਤਿਆਰੀਆਂ ਜੰਗੀ ਪੱਧਰ 'ਤੇ ਆ। ਅਤੇ ਇੱਧਰ ਜੇ ਆਪਾਂ ਗੱਲ ਕਰੀਏ ਤਿਆਰੀਆਂ ਕੈਪਟਨ ਸਰਕਾਰ ਦੇ ਜਿਹੜੇ ਆਪਣੇ ਵਿਧਾਇਕ ਉਹਨਾਂ ਦੀਆਂ ਵੀ ਫੁੱਲ ਆ। ਅੱਜ ਵਿਧਾਇਕ ਰਮਿੰਦਰ ਆਮਲਾ, ਜਿਨ੍ਹਾਂ ਨੇ ਜਲਾਲਾਬਾਦ ਦੀ ਸੀਟ ਜਿਹੜੀ ਹੈ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਪਾਸੋਂ ਹੀ ਖੋਹੀ ਸੀਗੀ, ਉਹਨਾਂ ਨੇ ਵੀ ਵਿਸ਼ਾਲ ਟਰੈਕਟਰ ਕਿਸਾਨ ਰੋਸ ਰੈਲੀ ਜਿਹੜੀ ਹੈ ਉਹ ਕੱਢੀ ਹੈ। ਟਰੈਕਟਰਾਂ ਦਾ ਜਿਹੜਾ ਇਹ ਪ੍ਰਦਰਸ਼ਨ ਹੈ ਜੋ ਪੰਜਾਬ ਦੀਆਂ ਸੜਕਾਂ 'ਤੇ ਹੀ ਹੈ, ਇਹਦਾ ਨਰਿੰਦਰ ਮੋਦੀ ਨੂੰ ਕਿੰਨਾ ਕੁ ਅਸਰ ਹੋਏਗਾ, ਇਹਦਾ ਹਾਲੇ ਕੋਈ ਨਤੀਜਾ ਜਿਹੜਾ ਉਹ ਨਹੀਂ ਕਿਆਸਿਆ ਜਾ ਸਕਦਾ। ਦੂਸਰੇ ਪਾਸੇ ਸੁਖਪਾਲ ਭੁੱਲਰ ਅਮਰਕੋਟ ਏਰੀਏ ਦੇ ਵਿੱਚ ਤੁਹਾਨੂੰ ਪਤਾ ਕਾਫੀ ਸਰਗਰਮ ਰਹਿੰਦੇ, ਵਲਟੋ ਏਰੀਏ 'ਚ, ਤਾਂ ਇਹਨਾਂ ਨੇ ਵੀ ਇੱਕ ਟਰੈਕਟਰ ਰੈਲੀ ਕੱਢੀ ਆ। ਮੇਰੇ ਖਿਆਲ ਦੇ ਨਾਲ ਆਉਣ ਵਾਲੇ ਸਮੇਂ 'ਚ ਸਾਨੂੰ ਘੜੂਕਾ ਰੈਲੀ ਵੀ ਵੇਖਣ ਨੂੰ ਮਿਲ ਸਕਦੀ ਹੈ, ਜਦੋਂ ਕੋਈ ਨੇਤਾ ਜਿਹੜਾ ਘੜੂਕਾ ਰੈਲੀ ਵੀ ਕੱਢੇਗਾ। ਪਰ ਉਹਦਾ ਕੀ ਫਾਇਦਾ ਹੋਏਗਾ, ਉਹਦਾ ਹਾਲ ਦੀ ਘੜੀ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਈ ਅੰਦਾਜ਼ਾ ਨਹੀਂ ਹੈ। ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਤਾਂ ਇੱਕ ਚੀਜ਼ ਜਿਹੜੀ ਆ ਉਹ ਅੱਜ ਬੜੀ ਅਣਕਿਆਸੀ ਹੋਈ, ਉਹ ਇਹ ਆ ਕਿ ਜਿੱਦਾਂ ਆਮ ਤੌਰ 'ਤੇ ਸਾਡੇ ਇੱਥੇ ਪੰਜਾਬ ਦੇ ਵਿੱਚ 1 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੁੰਦੀ ਹੈ, 1 ਅਕਤੂਬਰ ਤੋਂ ਝੋਨੇ ਦੀ ਖਰੀਦ ਸ਼ੁਰੂ ਹੁੰਦੀ ਹੈ, ਤਾਂ ਕੇਂਦਰ ਸਰਕਾਰ ਨੇ ਇੱਕ ਫਾਸੋਟਾ ਮਾਰਿਆ। ਫਾਸੋਟਾ ਮਾਰਨ ਤੋਂ ਭਾਵ ਇਹ ਆ ਕਿ ਅੱਜ ਤੋਂ ਹੀ
मतलब कि तत्त फट इन्हां ने फैसला लिया अज तो ही पंजाब दे विच सरकारी खरीद जिहड़ी है झोने दी वो इन्हां ने शुरू कर दित्ती है। शायद इसे करके क्योंकि अगे तुसीं देखोगे तो MSP भी जिहड़ा कणक ते इन्हां ने वधाया 2.8% सारा वधाया वो पिछले साल के मुकाबलतन जे तुसीं देखोगे तो उहदे विच भी इन्हां ने बहुत अगेता ऐलान किया तकरीबन 1 महीने का। तो यह भी जिहड़ा फैसला शायद इसे चीज़ नाल ही जोड़िया जा सकता जो संघर्ष सड़कों ते निकलिया होया है। तो किते ना किते उहदी तपश किते ना किते उहदा ताप जिहड़ा है वो थोड़ा बहुत दिल्ली तक पहुँचते रहा। सो इसे करके किसानों दियां अखां ठारन का ये यतन किया जा रहा। एक ये भी खबर आ रही सी जगबाणी के हवाले दे नाल कि केंद्र वालों कणक भंडारण लई सीलोज प्रोजैक्ट है जिहड़ा उसनूं पूरे देश 'च लागू करन दी तैयारी है। तो साइलो जिहड़े आ इन्हां नूं आपां साइलो कह दिंदे आ। तो ये अपने पंजाब दे विच एक है और दूसरा कैंथल 'च इहनूं पायलट प्रोजैक्ट के तौर पर शुरू किया गया सी। अडानी ग्रुप ने जो अपनी वैबसाइट ते सूचना दे रखी है उसके मुताबिक 2007 च इन्हां ने लाया सी। 2007 च हुण पता नहीं कैप्टन की सरकार वेले लग्या जां बादल की सरकार वेले लग्या समझ तो परे की गल है कि बरोबर जिद्दां कहंदे आ कि एक मंडी है मंडी का अपना कानून है पंजाब दे विच व्यापारी इस तरह आके ये सारा कुछ करी जा रहे हैं तो समझ तो परे की गल है। तो दूसरे पासे जे आपां देखीए तो किसान जिहड़े आ वो साइलो शाइलो जिहड़े आ इन्हां दे परछावें तो डरदे अज अमृतसर दे विच नंगे धड़ प्रदर्शन करते नज़र आए आ। तो वैसे जो कल सिंगरस निकले सीगे मैदान दे विच जां होर यूट्यूबर वगैरह निकले सी तो उन्हां दे विचों दीप सिद्धू दा आईफोन चोरी हो गया और इस तो इलावा एक यूट्यूबर है भाना सिद्धू कोई तो वह पिस्तौल चोरी हो गया। काफ़ी चोरियां हुई तो उस चोरी की भी चर्चा जिहड़ी है वो अज काफ़ी ज़्यादा मीडिया दे विच रही जी। मिंटू जी अगली ਜਿਹੜੀ ਗੱਲ ਕਰਦੇ ਜਾਈਏ ਅਜੇ ਵੀ ਬਹੁਤ ਸਾਰੇ ਜਿਹੜੇ ਆਪਣੇ ਲੋਕ ਆ ਉਹਨਾਂ ਨੂੰ ਸ਼ਾਇਦ ਇਸ ਦੇ ਪ੍ਰਤੀ ਕਲੈਰਿਟੀ ਨਹੀਂ ਜਾਂ ਉਹ ਇਹ ਸਮਝ ਨਹੀਂ ਰਹੇ ਵੀ ਇਹ ਜਿਹੜੇ ਬਿੱਲ ਪਾਸ ਹੋਏ ਨੇ ਜਾਂ ਆਰਡੀਨੈਂਸ ਪਾਸ ਹੋਏ ਨੇ ਉਹ ਕਿਸ ਤਰੀਕੇ ਦੇ ਨਾਲ ਕਿਸਾਨ ਦੇ ਉੱਤੇ ਜਿਹੜਾ ਉਹ ਹਮਲਾ ਹੈਗਾ ਆ ਕਿੱਦਾਂ ਉਹਨਾਂ ਦੀ ਖੁਦ ਮੁਖਤਿਆਰੀ ਜਾਂ ਹੋਰ ਚੀਜ਼ਾਂ ਦੇ ਉੱਤੇ ਉਹਨਾਂ ਨੂੰ ਸਮੱਸਿਆ ਹੈਗੀ ਹੈ। ਜੇ ਤੁਸੀਂ ਅੱਜ ਦਾ ਸਮਾਂ ਜਿਹੜਾ ਤੁਸੀਂ ਲੈ ਕੇ ਥੋੜ੍ਹਾ ਵਿਸਥਾਰ ਦੇ ਵਿੱਚ ਇਸ ਦੇ ਪ੍ਰਤੀ ਜਿਹੜੀ ਉਹ ਜਾਣਕਾਰੀ ਦੇ ਸਕੋ ਤਾਂ ਜੋ ਜਿਨ੍ਹਾਂ ਨੂੰ ਅਜੇ ਤੱਕ ਨਹੀਂ ਸਮਝ ਆਈ ਜਾਂ ਨਹੀਂ ਪਤਾ ਲੱਗ ਰਿਹਾ ਉਹ ਇਸ ਦੇ ਪ੍ਰਤੀ ਜਾਣਕਾਰੂ ਹੋ ਸਕਣ। ਦੇਖੋ ਇਹ 3 ਸੀਗੇ ਆਰਡੀਨੈਂਸ ਅਲੱਗ-ਅਲੱਗ ਹੈ ਔਰ ਜੇ ਆਪਾਂ ਕਰੀਏ ਤਾਂ ਹੁਣ ਬਿੱਲ ਨੇ ਥੋੜੇ ਦਿਨਾਂ ਤੱਕ ਜਦੋਂ ਰਾਸ਼ਟਰਪਤੀ ਇਹਦੇ ਤੇ ਕੁਝ ਮਾਰ ਦੇਣਗੇ ਤਾਂ ਫਿਰ ਸਾਰੇ ਬਣ ਜਾਣੇ ਆ ਕਾਨੂੰਨ। ਇਹਦੇ ਵਿੱਚ ਹੁਣ ਦੇਖੋ 3 ਨੇ ਆਪਾਂ ਜੀ ਸ਼ੁਰੂਆਤ ਦੇ ਵਿੱਚ ਲੈ ਲਈਏ ਕਿ ਜਿਸ ਤਰ੍ਹਾਂ ਜ਼ਰੂਰੀ ਵਸਤੂਆਂ ਦਾ ਸੋਧ ਕਾਨੂੰਨ ਇਹਨਾਂ ਨੇ ਪੇਸ਼ ਕੀਤਾ ਵਾ ਉਹਦੇ ਵਿੱਚ ਸਮੱਸਿਆ ਕੀ ਸੀਗੀ ਕਿ ਜਦੋਂ ਭਾਰਤ ਆਜ਼ਾਦ ਹੋਇਆ ਉਦੋਂ ਇਹ ਨਿਰਭਰ ਹੈ ਨਹੀਂ ਸੀਗੇ ਅੰਨ ਦੇ ਮਾਮਲੇ ਦੇ ਵਿੱਚ ਜਾਂ ਰਾਸ਼ਨ ਪਾਣੀ ਦੇ ਮਾਮਲੇ ਦੇ ਵਿੱਚ ਤਾਂ ਉਸ ਵੇਲੇ ਜ਼ਖੀਰੇਬਾਜ਼ੀ ਦਾ ਬਹੁਤ ਵੱਡਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਚੱਲਣ ਸੀਗਾ। ਤਾਂ ਉਦੋਂ ਇਹਨਾਂ ਨੇ 1955 ਦੇ ਵਿੱਚ ਇੱਕ ਐਕਟ ਲਿਆਂਦਾ। ਐਕਟ ਦੇ ਵਿੱਚ ਮਤਲਬ ਕਿ ਜ਼ਰੂਰੀ ਵਸਤੂਆਂ ਜਿਹੜੀਆਂ ਉਹਦੀ ਜ਼ਖੀਰੇਬਾਜ਼ੀ ਤੋਂ ਬਿਲਕੁਲ ਜਿੱਦਾਂ ਕਹਿ ਲਓ ਕਿ ਨਾ ਕਰ ਦਿੱਤੀ ਹੈ ਕਿ ਨਾ ਮਾਤਰ ਹੈ ਤੇ ਜੇ ਕੋਈ ਹੋਰ ਵਸਤੂਆਂ ਸੀ ਉਹਦੀ ਵੀ ਇੱਕ ਲਿਮਟ ਇਹਨਾਂ ਨੇ ਤੈਅ ਕਰ ਦਿੱਤੀ ਕਿ ਇਸ ਤੋਂ ਵੱਧ ਕੋਈ ਵੀ ਬੰਦਾ ਛੋੜ ਨਹੀਂ ਸਕਦਾ ਜਮ੍ਹਾਂਖੋਰੀ ਨਹੀਂ ਕਰ ਸਕਦਾ। ਤਾਂ ਹੁਣ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਕਿ ਉਹਨੂੰ ਇਹਨਾਂ ਨੇ ਹੋਰ ਥੋੜ੍ਹਾ ਖੋਲ ਕੀ ਦਿੱਤਾ ਕਿ ਪੂਰਾ ਹੀ ਖੋਲ ਦਿੱਤਾ। ਉਹਦੇ ਵਿੱਚੋਂ ਇਹ ਚੀਜ਼ਾਂ ਬਾਹਰ ਕਰ ਦਿੱਤੀਆਂ ਗਈਆਂ ਜਿੱਦਾਂ ਲਾ ਲਓ ਕਿ ਗੰਢੇ ਆ ਆਲੂ ਆ ਤੇਲ ਆ ਸਰੋਂ ਆ ਇਹ ਸਾਰੀਆਂ ਚੀਜ਼ਾਂ ਬਾਹਰ ਕਰ ਦਿੱਤੀਆਂ ਜਾਂਦੀਆਂ। ਤਾਂ ਹੁਣ ਇਹਦਾ ਇੱਕ ਅਰਥ ਸਮਝਣ ਵਾਲਾ ਹੈ ਉਹ ਅਰਥ ਇਹੋ ਸਮਝਣ ਵਾਲਾ ਹੈ ਕਿ ਇੱਕ ਕਿਸ ਤਰ੍ਹਾਂ ਰਸਤਾ ਖੋਲ੍ਹਿਆ ਗਿਆ ਮਤਲਬ ਕਿ ਇੱਕ ਆਰਡੀਨੈਂਸ ਦੇ ਜ਼ਰੀਏ ਰਸਤਾ ਖੋਲ੍ਹਿਆ ਗਿਆ। ਹੁਣ ਉਦਾਹਰਨ ਦੇ ਤੌਰ 'ਤੇ ਪਹਿਲੀ ਗੱਲ ਤਾਂ ਇਹ ਆ ਕਿ ਜੇ ਤੁਸੀਂ ਦੇਖੋਗੇ ਮੇਰਾ ਸਵਾਲ ਇਹੀ ਰਿਹਾ ਸ਼ੁਰੂ ਦੇ ਵਿੱਚ ਕਿ ਜਦੋਂ ਕੋਈ ਪੈਂਡੇਮਿਕ ਆਉਂਦੀ ਆ ਤੁਸੀਂ ਉਸ ਦੌਰ ਦੇ ਵਿੱਚ ਕਾਨੂੰਨ ਸਖਤ ਕਰਦੇ ਹੋ ਕਾਹਦੇ ਕਰਕੇ ਕਿ ਸਾਡੇ ਲੋਕਾਂ ਨੂੰ ਜ਼ਿਆਦਾ ਮਹਿੰਗਾਈ ਦਾ ਸ਼ਿਕਾਰ ਨਾ ਹੋਣਾ ਪਵੇ ਕਿਉਂਕਿ ਲੋਕ ਤਾਂ ਪਹਿਲਾਂ ਹੀ ਮਰੇ ਪਏ ਆ ਟਰਾਈ ਕਰਦੇ ਪਏ ਆ ਔਰ ਟਰਾਉ ਕੱਢ ਦਿੱਤੇ। ਬਾਕੀ ਸਿਆਣੇ ਪ੍ਰਧਾਨ ਮੰਤਰੀ ਨੇ ਲਾਕਡਾਊਨ ਲਾ ਕੇ ਇਸ ਟਾਈਮ ਲਾਕਡਾਊਨ ਲਾਇਆ ਜਦੋਂ ਕੁਝ ਸੈਂਕੜੇ ਮਾਮਲੇ ਸੀਗੇ ਤਾਂ ਉਸ ਤੋਂ ਬਾਅਦ ਅੱਜ ਲੱਖਾਂ ਦੀ ਤਾਦਾਦ ਦੇ ਵਿੱਚ ਮਾਮਲੇ ਆ ਤਾਂ ਕੋਈ ਲਾਕਡਾਊਨ ਬਾਰੇ ਸੋਚ ਵੀ ਨਹੀਂ ਰਿਹਾ। ਔਰ ਉਹ ਮੀਡੀਆ ਜਿਹੜਾ ਉਸ ਸਮੇਂ ਇਟਲੀ ਦੀ ਫੁਟੇਜ ਦਿਖਾਉਂਦਾ ਸੀ US ਦੀ ਫੁਟੇਜ ਦਿਖਾਉਂਦਾ ਸੀਗਾ UK ਦੀ ਫੁਟੇਜ ਦਿਖਾਉਂਦਾ ਸੀ ਈਰਾਨ ਦੀ ਫੁਟੇਜ ਦਿਖਾਉਂਦਾ ਸੀ ਲੋਕਾਂ ਨੂੰ ਡਰਾ ਰਿਹਾ ਸੀਗਾ ਲੋਕਾਂ ਨੂੰ
ਜਿੱਦਾਂ ਕਹਿ ਲਓ ਕਿ ਨਾ ਤਹਿ ਕਰ ਰਿਹਾ ਸੀਗਾ, ਤਾਂ ਉਹ ਮੀਡੀਆ ਅੱਜ ਦੇ ਦੌਰ ਦੇ ਵਿੱਚ ਪ੍ਰਧਾਨ ਸੇਵਕ ਨੂੰ ਸਵਾਲ ਵੀ ਨਹੀਂ ਕਰਦਾ। ਹੁਣ ਸਵਾਲ ਇਹ ਨਹੀਂ ਹੈ ਚਲੋ ਲੋਕਡਾਊਨ ਲਾਉਣਾ ਜਾਂ ਨਹੀਂ ਲਾਉਣਾ, ਸਵਾਲ ਇਹ ਹੈ ਕਿ ਹਾਲੇ ਪੈਂਡੇਮਿਕ ਜਿਹੜਾ ਹੈ ਉਹ ਚੱਲ ਰਿਹਾ ਹੈ, ਦੌਰ ਉਹ ਚੱਲ ਰਿਹਾ ਹੈ। ਸੋਚੋ ਨਾ ਕਿ ਉਹ ਖਤਮ ਨਹੀਂ ਹੋਈ, ਮਹਾਮਾਰੀ ਖਤਮ ਨਹੀਂ ਹੋਈ, ਉਹ ਤੇ ਇਸ ਵੇਲੇ ਇੰਡੀਆ ਦੇ ਵਿੱਚ ਪੀਕ ਤੇ ਆ। ਤਾਂ ਇੱਕ ਵੇਲੇ ਤੇ ਇਹ ਹੋਣਾ ਚਾਹੀਦਾ ਸੀਗਾ ਕਿ ਲਾਕਡਾਊਨ ਜਿਹੜਾ ਸੋਚਿਆ ਜਾਂਦਾ, ਹੁਣ ਚਲੋ ਉਹ ਵੀ ਨਹੀਂ ਸੋਚਦੇ। ਤਾਂ ਮੇਰਾ ਸਵਾਲ ਇਹ ਆ ਕਿ ਜਦੋਂ ਪੀਕ ਪੁਆਇੰਟ ਹਾਲੇ ਤੁਸੀਂ ਲੈਣਾ ਵਾ, ਉਸ ਤੋਂ ਬਾਅਦ ਥੱਲੇ ਨੂੰ ਆਉਣਾ, ਉਹ ਅਗਾਂਹੀਆਂ ਗੱਲਾਂ ਨੇ। ਮੰਨ ਲਓ ਸਪੋਜ਼ ਕਰੋ, ਬੰਦ ਕਰੋ, ਕੱਲ ਨੂੰ ਫਿਰ ਲਾਕਡਾਊਨ ਲਾਉਣਾ ਪੈ ਜਾਂਦਾ ਹੈ, ਤਾਂ ਉਸ ਸੂਰਤ ਦੇ ਵਿੱਚ ਤੁਸੀਂ ਤੇ ਜ਼ਖੀਰੇਬਾਜ਼ੀ ਵਾਸਤੇ ਰਸਤਾ ਖੋਲ ਦਿੱਤਾ ਨਾ। ਪੈਂਡੇਮਿਕ ਦੇ ਦੌਰਾਨ ਤੁਸੀਂ ਕਿੰਨੇ ਹੋਰ ਬਦਲਾਅ ਲਿਆਂਦੇ, ਕਿੰਨਾ ਕੁਛ ਕੀਤਾ, ਲੋਕਾਂ ਦੇ ਕਾਰੋਬਾਰ ਚੌਪਟ ਕਰ ਦਿੱਤੇ, ਕਿੰਨੀਆਂ ਜਾਨਾਂ ਚਲੇ ਗਈਆਂ, ਕਿੰਨੇ ਮਜ਼ਦੂਰ ਸੜਕਾਂ ਤੇ ਮਰ ਗਏ। ਪਰ ਤੁਸੀਂ ਕੀ ਕੀਤਾ ਕਿ ਕਰੋਨਾ ਕਾਲ ਦੇ ਦੌਰਾਨ ਹੀ ਜ਼ਖੀਰੇਬਾਜ਼ੀ ਨੂੰ ਕਰ ਦਿੱਤਾ ਕਿ ਲੀਗਲਾਈਜ਼ ਕਿਆ ਕਰਦਾ। ਹੁਣ ਉਦਾਹਰਨ ਦੇ ਤੌਰ ਤੇ ਮੰਨ ਲਓ ਇੱਕ ਸਰੋਂ ਦੇ ਤੇਲ ਦਾ ਜਾਂ ਸਾਬਣ ਦਾ ਕੋਈ ਵੀ ਬੰਦਾ ਜਿਹੜਾ ਉਹ ਹੋਲਸੇਲਰ ਹੈ ਸ਼ਹਿਰ ਦੇ ਵਿੱਚ, ਹੋਲਸੇਲਰ ਨੂੰ ਤੁਸੀਂ ਕੀ ਕਹਿ ਦਿੱਤਾ ਕਿ ਤੂੰ ਜਿੰਨਾ ਮਰਜ਼ੀ ਸਟੋਰ ਕਰ ਸਕਦਾ। ਤਾਂ ਕੱਲ ਨੂੰ ਮੰਨ ਲਓ ਇਹੋ ਜਿਹਾ ਦੌਰ ਆਉਂਦਾ, ਪੈਂਡੇਮਿਕ ਖਤਮ ਨਹੀਂ ਹੋਇਆ, ਮੈਂ ਵਾਰ-ਵਾਰ ਕਹਿ ਰਿਹਾ, ਤਾਂ ਇੱਕ ਪਾਸੇ ਤੇ ਤੁਸੀਂ ਕਹਿੰਦੇ ਹੋ ਕਿ ਕਰੋਨਾ ਕਾਲ ਦੇ ਵਿੱਚ ਬੜਾ ਸੰਭਲ ਕੇ ਚੱਲਣ ਦੀ ਜ਼ਰੂਰਤ ਹੈ, ਆਪਣਾ ਆਤੰਕਾ। ਤਾਂ ਦੂਸਰੇ ਪਾਸੇ ਕੀ ਹੈ ਕਿ ਉਹ ਮੰਨ ਲਓ ਹੁਣ ਉਸ ਬੰਦੇ ਕੋਲੇ ਕੋਈ ਵੀ ਹੈ, ਕਿਸੇ ਵੀ ਸ਼ਹਿਰ ਦਾ ਲਾ ਲਓ, ਨਰੇਸ਼ ਹੈ, ਸੁਰੇਸ਼ ਹੈ, ਤਾਂ ਉਹਦੇ ਕੋਲ ਘਿਓ ਦੀ, ਤੇਲ ਦੀ, ਕਿਸੇ ਵੀ ਚੀਜ਼ ਦੀ ਇੱਕ ਉੱਥੇ ਕਹਿ ਲਓ ਏਜੰਸੀ ਹੈ, ਥੋਕ ਦਾ ਵਪਾਰੀ ਹੈ, ਤਾਂ ਉਹ ਹੁਣ ਜਿੰਨਾ ਮਰਜ਼ੀ ਸਟੋਰ ਕਰ ਸਕਦਾ। ਤਾਂ ਫਰਜ਼ ਕਰੋ ਕੱਲ ਨੂੰ ਫਿਰ ਲਾਕਡਾਊਨ ਤੁਸੀਂ ਲਾਉਣੇ ਹੋ 15 ਦਿਨ ਦਾ, 20 ਦਿਨ ਦਾ, ਤਾਂ ਉਸ ਸੂਰਤ ਦੇ ਵਿੱਚ ਜ਼ਖੀਰੇਬਾਜ਼ੀ ਜਿਹੜੀ ਆ ਉਹ ਇੱਕ ਬੰਦੇ ਨੂੰ ਤੇ ਬਹੁਤ ਜ਼ਿਆਦਾ ਫਾਇਦਾ ਦੇ ਜਾਊਗੀ, ਔਰ ਦੂਸਰੇ ਬੰਦਿਆਂ ਵਾਸਤੇ ਉਹ ਇੱਕ ਮਹਿੰਗਾਈ ਦਾ ਬਹੁਤ ਵੱਡਾ ਸਬਬ ਬਣੇਗੀ। ਸੋ ਪਹਿਲਾ ਤਾਂ ਕੰਸਰਨ ਹੀ ਇਹ ਆ ਕਿ ਜ਼ਖੀਰੇਬਾਜ਼ੀ ਨੂੰ ਤੁਸੀਂ ਲੀਗਲਾਈਜ਼ ਕਰ ਰਹੇ ਹੋ, ਔਰ ਉਸ ਤੌਰ ਦੇ ਵਿੱਚ ਕਰ ਰਹੇ ਹੋ ਜਿਹਨੂੰ ਤੁਸੀਂ ਕਹਿ ਰਹੇ ਹੋ ਕਰੋਨਾ ਕਾਲ। ਦੂਜੀ ਚੀਜ਼ ਜਿਹੜੀ ਹੈ ਉਹ ਹੈ, ਮਤਲਬ ਇਹ ਤਾਂ ਕਲੀਅਰ ਹੋ ਗਿਆ ਕਿ ਜਿਹੜਾ ਇਹ ਜ਼ਰੂਰੀ ਵਸਤੂਆਂ ਵਾਲਾ ਬਿੱਲ ਹੈ ਉਹਦਾ ਕੀ ਫੰਡਾ ਹੈ। ਹੁਣ ਦੇਖੋ ਦੂਜਾ ਜਿਹੜਾ ਸੀਗਾ, ਦੂਜਾ ਹੈਗਾ ਕਾਂਟਰੈਕਟ ਫਾਰਮਿੰਗ ਦਾ। ਕਾਂਟਰੈਕਟ ਫਾਰਮਿੰਗ ਮਤਲਬ ਕਿ ਤੁਸੀਂ ਕਿਸੇ ਵੀ ਬੰਦੇ ਦੇ ਨਾਲ ਕਾਂਟਰੈਕਟ ਕਰ ਲਓ। ਵੈਸੇ ਜੇ ਸੋਚਿਆ ਜਾਵੇ ਮਾਡਲ ਕਿਸ ਤਰ੍ਹਾਂ ਦਾ ਹੋਏਗਾ, ਮਾਡਲ ਇਸ ਤਰ੍ਹਾਂ ਦਾ ਨਹੀਂ ਹੋਏਗਾ ਕਿ ਕੋਈ ਬੰਦਾ ਵੀਰ ਸਿੰਘ ਦੇ ਖੇਤ ਜਾਂ ਫਕੀਰ ਸਿੰਘ ਦੇ ਖੇਤ 'ਚ ਜਾਏਗਾ ਤੇ ਕਹੇਗਾ ਕਿ ਲਓ ਜੀ ਅਸੀਂ ਚੈੱਕ ਦੇਣ ਲੱਗੇ ਹਾਂ ਤੁਹਾਨੂੰ, ਤੁਸੀਂ 5 ਕਿੱਲੇ ਸਾਡੇ ਵਾਸਤੇ ਆਲੂ ਬੀਜ ਦਿਓ। ਐਸਾ ਨਹੀਂ ਹੋਏਗਾ। ਮੇਰੇ ਖਿਆਲ ਦੇ ਨਾਲ ਕਲਸਟਰ ਜਿਹੜੇ ਹਜ਼ਾਰਾਂ ਕਿੱਲਿਆਂ ਦੇ ਹੋਣਗੇ, ਕਿਉਂਕਿ ਲੇਜ਼ ਨੂੰ ਬਹੁਤ ਸਾਰੇ ਆਲੂਆਂ ਦੀ ਲੋੜ ਪਏਗੀ, ਆਸ਼ੀਰਵਾਦ ਆਟਾ ਨੂੰ ਬਹੁਤ ਸਾਰੀ ਕਣਕ ਖਰੀਦਣ ਦੀ ਲੋੜ ਪਏਗੀ, ਪਾਰਲੇ ਦੀ ਬਿਸਕੁਟ ਬਣਾਉਣ ਵਾਲੇ ਨੂੰ ਬਹੁਤ ਸਾਰੀ ਕਣਕ ਖਰੀਦਣੀ ਪਊਗੀ। ਅੱਗੇ ਖਰੀਦਦੇ ਸੀ ਵਪਾਰੀ ਤੋਂ, ਉਹਨਾਂ ਵਾਸਤੇ ਕਾਂਟਰੈਕਟ ਫਾਰਮਿੰਗ ਦੇ ਜ਼ਰੀਏ ਰਸਤਾ ਖੋਲ੍ਹਿਆ ਗਿਆ ਕਿ ਤੁਸੀਂ ਡਾਇਰੈਕਟ ਖੇਤੀ ਕਰਵਾਓ, ਸਿੱਧੀ ਖੇਤੀ ਕਰਵਾਓ। ਔਰ ਇਹ ਸਿੱਧੀ ਖੇਤੀ ਹੁੰਦੀ ਸੀ, ਤੁਹਾਨੂੰ ਯਾਦ ਹੋਣਾ ਹੈ ਕਿ 2 ਸਾਲ ਪਹਿਲਾਂ ਪੈਪਸੀਕੋ ਦਾ ਇੱਕ ਰੌਲਾ ਪੈ ਗਿਆ ਸੀ। ਉਹਨਾਂ ਨੇ ਕਾਂਟਰੈਕਟ ਫਾਰਮਿੰਗ ਦੇ ਵਿੱਚ ਜਿਹੜੇ ਕਾਂਟਰੈਕਟ ਸੀਗੇ ਕਿਸਾਨ, ਉਹਨਾਂ ਤੇ ਪਰਚਾ ਦਰਜ ਕਰਾ ਦਿੱਤਾ ਸੀਗਾ। ਕਾਹਦਾ? ਉਹ ਕਹਿੰਦੇ ਕਿ ਜਿਹੜੇ ਅਸੀਂ ਇਹਨਾਂ ਤੋਂ ਆਲੂ ਬਜਾ ਰਹੇ ਹਾਂ ਸਾਡਾ ਸਪੈਸ਼ਲ ਬੀਜ ਹੈ, ਤੇ ਇਹਨਾਂ ਨੇ ਉਹ ਬੀਜ ਜਿਹੜਾ ਅਗਾਂਹ ਕਰਕੇ ਮਤਲਬ ਕਿ ਆਪ ਵੀ ਲਿਆ। ਤਾਂ ਕੇਸ ਹੋ ਗਿਆ ਸੀ, ਲੋਕਾਂ ਦਾ ਗੁੱਸਾ ਪੂਰੇ ਮੁਲਕ ਦੇ ਵਿੱਚ ਤਪਿਆ ਤੇ ਲਾਹਣਤਾਂ ਪਈਆਂ। ਫਿਰ ਪੈਪਸੀਕੋ ਨੇ ਉਹ ਕੇਸ ਜਿਹੜਾ ਸੀਗਾ ਉਠਾ ਲੈ ਲਿਆ ਸੀਗਾ, ਪਰ ਪੰਗਾ ਤੇ ਇੱਕ ਵਾਰੀ ਪੈ ਗਿਆ ਸੀਗਾ। ਤਾਂ ਕਾਂਟਰੈਕਟ ਫਾਰਮਿੰਗ ਇਹਨਾਂ ਨੇ ਹੁਣ ਅੱਗੇ ਵੀ ਸੀਗੀ, ਪਰ ਹੁਣ ਉਹਨਾਂ ਨੇ ਵੱਡੇ ਪੈਮਾਨੇ ਤੇ ਕਰਨ ਦਾ ਫੈਸਲਾ ਲੈ ਲਿਆ। ਹੁਣ ਉਹਦੇ ਵਿੱਚ ਆਸ਼ੀਰਵਾਦ ਆਟਾ, ਪਾਰਲੇ ਜੀ ਜਾਂ ਲੇਜ਼ ਆ, ਉਹ ਕਲਸਟਰ 'ਚ ਜਾਊਗਾ। ਮਤਲਬ ਕਿ ਪਿੰਡ ਲਾ ਲਓ, ਪੂਰਾ ਪਿੰਡ ਉਹਨਾਂ ਨੇ ਲੈ ਲਿਆ ਕਿ ਆਹ ਪਿੰਡ ਦਾ ਰਕਬਾ ਯਾਰ 1000 ਕਿੱਲਾ ਸੀ ਸਾਰਾ, ਇਹ ਪਿੰਡ ਦਾ ਜਿਹੜਾ ਉਹ ਸਾਰਾ ਕਲਸਟਰ ਬਣਾ ਕੇ ਖੇਤੀ ਕਰਵਾਉਂਦੇ ਆ। ਉਹਦੇ ਵਿੱਚ ਕੀ ਆ, ਉਹਦੇ ਵਿੱਚ ਸਭ ਤੋਂ ਵੱਡੀ ਦਿੱਕਤ ਜਿਹੜੀ ਆਏਗੀ, ਦਿੱਕਤ ਇਹ ਆ ਕਿ ਇਹਨਾਂ ਨੇ ਜੋ ਪ੍ਰੋਵੀਜ਼ਨ ਕੀਤਾ ਉਹ ਇਹ ਆ ਕਿ ਜਿਹੜਾ ਐਗਰੀਮੈਂਟ ਹੋਣਾ, ਤੁਹਾਡਾ ਕਾਂਟਰੈਕਟ ਹੋਣਾ ਹੈ, ਉਹ ਕਾਂਟਰੈਕਟ ਜਿਹੜਾ ਕਿੱਥੇ ਹੋਏਗਾ, ਜੋ ਮੰਡੀ ਦੇ ਅਧਿਕਾਰੀ ਹੈ, ਮਤਲਬ ਕਿ ਜੋ ਅਧਿਕਾਰੀ ਸ਼ਹਿਰ ਦੇ ਵਿੱਚ ਬੈਠੇ ਆ, ਉਹਨਾਂ ਨੇ ਕਰਵਾਉਣਾ ਤੁਹਾਡਾ, ਉਹਨਾਂ ਦੀ ਨਿਗਰਾਨੀ ਹੇਠ ਹੋਣਾ ਹੈ। ਤੇ ਤੁਹਾਨੂੰ ਪਤਾ ਹੀ ਹੈ ਕਿ ਪਹਿਲੀ ਗੱਲ ਤੇ ਕਿਸਾਨ ਜਿਹੜਾ ਆ ਉਹ ਇੰਨਾ ਪੜ੍ਹਿਆ ਲਿਖਿਆ ਨਹੀਂ ਹੁੰਦਾ। ਫਿਰ ਕਿਸਾਨ ਦੀ ਜਾਇਦਾਦ ਜਿਹੜੀ ਆ ਉਹ ਕਈ ਵਾਰ ਜਿਵੇਂ ਪਤਾ ਹੀ ਹੈ ਤੁਹਾਨੂੰ, ਮੁਸ਼ਰਕਾ ਖਾਤਾ ਹੁੰਦਾ, 100 ਸਿਆਪੇ ਹੁੰਦੇ ਆ। ਤਾਂ ਉਹਦਾ ਜਿਹੜਾ ਸ਼ਹਿਰ ਦੇ ਵਿੱਚ ਐਗਰੀਮੈਂਟ ਹੋਣਾ, ਹੁਣ ਇਹਦੇ 'ਚ ਵੀ ਇੱਕ ਦਿੱਕਤ ਆ। ਮਤਲਬ ਕਿ ਤੁਸੀਂ ਇਹ ਕਿਉਂ ਨਹੀਂ ਕੀਤਾ ਕਿ ਹਾਂ ਭਾਈ ਪੰਚਾਇਤ ਦੇ ਥਰੂ ਹੋਏਗਾ। ਪੰਚਾਇਤ ਕਿਉਂਕਿ
महत्वपूर्ण इकाई है एक, तो उस इकाई के विच की है कि एक दबाव रहिंदा है। सरपंच नूं हुंदा मैं वोटां लैणीआं, कल नूं कोई खुदा न खास्ता नीति होगी तो लोगों ने मैनू कलरों फड़ के भुज करना है। तो ये एक बड़ी वड्डी गल है कि कॉन्ट्रैक्ट फार्मिंग तुसीं करवा रहे हो, पर जिथे करवानी उत्थे पंचायत जिहड़ी महत्वपूर्ण इकाई है तुसीं बाहर रखिया गया। ये एक झोल है। दूजी झोल ये आ कि फर्ज करो मान लो कॉन्ट्रैक्ट हो जाता है, हुण जिहड़ा कानून आ वो जिथे जिथे मैं तुहानूं कहा कि झोल खांदा कॉन्ट्रैक्ट फार्मिंग दे विच कॉन्ट्रैक्ट हो गया, ठीक है कि भाई उन्होंने कहता कि आपां तुहाडे तो 2300 नूं कणक चक लैंदे क्योंकि व्यापारी तो 2800 नूं लै रहे। मैं उदाहरण दे रहा, पर हुंदा की आ कि इन विच मान लो वो कंपनी जिहड़ी है वो अपने आप नूं दिवालिया ला दिंदी है, क्योंकि इंडिया दे विच ऐसा हो रहा आपां देख ही रहे ना कि किड्डे जी आड़ पन्ना सेठ भज रहे आ ਜਾਂ ਉਹਨਾਂ ਦੀਆਂ ਕੰਪਨੀਆਂ ਡਿੱਗ ਰਹੀਆਂ। ਉਹਦੇ ਵਿੱਚ ਰਿਲਾਇੰਸ ਵਾਲਿਆਂ ਦਾ ਮੁੰਡਾ ਛੋਟਾ ਜਿਹੜਾ ਉਹਦਾ ਦੇਖ ਲਓ ਹਾਲ ਕੀ ਬਣਿਆ, ਕਿੰਨੇ ਕੇਸ ਚੱਲਦੇ ਪਏ, ਜਿਹਦੇ ਮਾਲੀ ਆ ਫਲਾਣਾ ਟਮਕਾਣਾ ਬਹੁਤ ਸਾਰੇ ਆ ਜਾਂਦੇ ਆ ਨਾ। ਮੰਨ ਲਓ ਕੱਲ੍ਹ ਨੂੰ ਕੋਈ ਕੰਪਨੀ ਜਿਹੜੀ ਆ ਉਹ ਚੱਲਦੇ ਐਗਰੀਮੈਂਟ ਦੇ ਵਿੱਚ ਇਹ ਕਹਿ ਦਿੰਦੀ ਹੈ ਕਿ ਭਾਈ ਸਾਡੇ ਹੱਥ ਖੜੇ, ਅਸੀਂ ਤੇ ਬੈਂਕਰਪਟ ਹੋ ਗਏ ਹਾਂ, ਹੁਣ ਸਾਡਾ ਕੋਈ ਮੱਥਾ ਲੱਗਣਾ ਸਰਕਾਰ ਦੇ ਨਾਲ। ਉਸ ਸੂਰਤ ਦੇ ਵਿੱਚ ਕਿਸਾਨ ਕਿੱਧਰ ਜਾਊਗਾ, किसान का माल कौन चुकूगा, ਉਹਦੇ ਬਾਰੇ कुछ नहीं है, ਉਹਦੇ ਬਾਰੇ ਕੱਖ भी पता नहीं है। या किसान कल ਨੂੰ ਮੰਨ ਲਓ ਕੋਈ ਉਹ 2300 ਵਾਲਾ ਐਗਰੀਮੈਂਟ ਕਰੀ ਬੈਠੇ ਆ, ਉਹ 2500 2600 ਨੂੰ ਗਾਂ ਕਿਸੇ ਹੋਰ ਨੂੰ ਵੇਚ ਦਿੰਦਾ ਹੈ। ਤਦ ਵੀ ਐਸਾ नहीं है कि कोई सख्त ਕਾਨੂੰਨ ਹੋਵੇ। ਮੰਨ ਲਓ ਇੱਕ ਡਿਸਪਿਊਟ ਪੈਦਾ ਹੁੰਦਾ ਤਾਂ ਫਿਰ ਇਹਦੇ ਕੋਲ ਝੋਲ ਲਿਆ। ਡਿਸਪਿਊਟ ਪੈਦਾ ਹੋਣ ਦੀ ਸੂਰਤ ਵਿੱਚ ਤੁਸੀਂ ਸਿਵਲ ਕੋਰਟ ਨਹੀਂ ਜਾ ਸਕਦੇ। सिविल कोर्ट नहीं जा सकते तो तुसीं सीधा जाओगे SDM के कोल। SDM ने 30 दिनों के विच फैसला लेना, जे तुहानूं नहीं प्रवान ते तुसीं DC कोल चले जाओ। हुण इत्थे भी कुछ हो लिया, हुण जिहड़े SDM आ जां जिहड़े DC आ वो तुहानूं पता ही नहीं किन्हां दे मुताबिक चलदी, सरकारां दे मुताबिक। मैं एक तुहानूं उदाहरण देना, जदों 1997-98 च इलैक्शन होया, पंचायती इलैक्शन, बहुत सारिया शिकायतां चले गई धांधली दियां, कह लो मारखोरी जिस तरह की लगी पंचायत इलैक्शनां च। तो उस वेले शायद हाई कोर्ट ने कहा सीगा कि DC आपको अपने पद्धर से देखण वाचन कि किहड़ी पंचायत का की फैसला लेना है या किस तरह, मतलब कि उन्होंने खुले इख्तियार दे दिते। होया की सीगा कि कई DC जिहड़े सीगे वो इस तरह चल रहे थे, मतलब कि 6 महीने की तरीक देती, 6 महीने की फिर तरीक दे दी, तीजी तरीक से कह के साहब आज आए नहीं, साहब दौरे से गए, इस तरह करते करते टर्म पूरी हो गया। तो जदों इन्हां अफसरां दे हथ दे विच एडी वड्डी पावर दे दोगे तुसीं और किसान तो ये हक खोलोगे कि वो सिविल कोर्ट का दरवाजा भी नहीं खड़का सकता, तो रौला रहेगा। फिर इस कानून दे विच ये नहीं पता, जिवें आपां अगे भी गल कीती सी कि मोनसैंटो, सिजेंटा, ये जिहड़ियां बिल गेट्स दीयां कंपनियां जो कि एक तरह नाल कह लो कि फूड कंट्रोल करने वास्ते अतुर होईयां पईयां ने, वो कल नूं आके इस तरह की खेती करवा लेंदी है वध पैसे दे के। उसदे वास्ते की कानून है वो साफ नहीं हो रहा। सो कई चीज़ां ने कॉन्ट्रैक्ट फार्मिंग दे विच भी बड़े वड्डे सवाल आते आ कि किसान को सिविल कोर्ट जाण दा तुसीं हक नहीं रखिया। सैकेंड चीज़ आ कि पंचायत नूं तुसीं बाहर कर दिता, सीधे तौर पर जिहड़े अधिकारी है उन्होंने विच इनवॉल्व कर दिता। ये चीज़ां किते ना किते कॉरपोरेट पक्षी कानून होने का संकेत दिंदी है। हुण संकेत किवें दिंदी है, सबूत गांव भी जाके संकेत किवें बन जाता, वो तीसरा कानून है APMC एक्ट। APMC एक्ट भाव ये सीगा कि जिवें आपां आज़ादी तो बाद की गल शुरू की सीगी, ਉਹਦੇ ਵਿੱਚ ਕੀ ਸੀਗਾ ਕਿ ਉਸ ਸਮੇਂ ਜਿਹੜੇ ਸ਼ਾਹ ਸੀਗੇ, ਸ਼ਾਹੂਕਾਰ ਸੀਗੇ, ਕਿਸਾਨਾਂ ਦੀ ਬੜੀ ਲੁੱਟ ਕਰਦੇ ਸਨ। ਤਾਂ APMC ਐਕਟ ਲਿਆਉਣ ਦਾ ਮਤਲਬ ਇਹੋ ਸੀ, ਮਨੋਰਥ ਇਹੋ ਸੀਗਾ, ਮਕਸਦ ਇਹੋ ਸੀਗਾ ਉਹ ਲੁੱਟ ਜਿਹੜੀ ਹੈ ਬੰਦ ਕਰਵਾਈ ਜਾ ਸਕੇ। मतलब कि व्यापारी ने जो बहना भी है, जिन्हें हम अपने पंजाब दी मंडियां, जो कोई व्यापारी भावे या आड़तीया बैठा है तो आड़तीया उत्थे लाइसेंस लैके बैठूगा। तो वो की आ कि हुण जिहड़ा किसान है, किसान आड़तीए कोल फसल लै गया, आड़तीए ने जां सरकार नूं बेचा, ਉਹਦੇ सरकार ने टैक्स भी वसूल किया, आड़तीए ने अपनी आड़त लै गई। एक सिस्टम है और APMC एक्ट दे विच आ गया MSP, और इस तो इलावा एक गारंटी दी गई ग्रीन रेवोल्यूशन तो बाद कि FCI जिहड़ी आ वो तुहाडा दाना दाना खरीदेगी। मतलब कि मंडी दे विच कणक जे आ गई
ਲਾ ਲਓ ਕਿ 40 ਲੱਖ ਮੀਟਰ ਟਨ ਆ ਜਾਂਦੀ ਹੈ ਮੰਡੀਆਂ 'ਚ, ਤਾਂ ਉਹ 40 ਲੱਖ ਮੀਟਰ ਟਨ FCI ਨੇ ਖਰੀਦਣੀ ਹੀ ਖਰੀਦਣੀ, ਇੱਕ ਤਰ੍ਹਾਂ ਨਾਲ ਲਾ ਲਓ ਕਿ ਉਹ ਗਰੰਟੀ ਹੈ, ਸ਼ੋਰਟੀ ਹੈ। ਹੁਣ APMC ਐਕਟ ਦੇ ਵਿੱਚ ਇਹਨਾਂ ਨੇ ਕੀ ਕਰ ਦਿੱਤਾ ਕਿ ਜਿਹੜੇ ਉਹ ਇੱਕ ਵਿਸ਼ੇਸ਼ ਸਥਾਨ ਜਿਹਨੂੰ ਮੰਡੀ ਕਿਹਾ ਗਿਆ ਸੀਗਾ, ਉਹਦੇ ਬਰੋਬਰ ਗਾਂ ਇੱਕ ਓਪਨ ਮੰਡੀ ਵੀ ਆ, ਭਾਵੇਂ ਆ ਕਿ ਕੋਈ ਵੀ ਬੰਦਾ ਕਿਸੇ ਨੂੰ ਲਾਇਸੈਂਸ ਲੈਣ ਦੀ ਲੋੜ ਨਹੀਂ ਹੈ, ਸਿਰਫ ਤੇ ਸਿਰਫ ਉਹਦੇ ਕੋਲ ਪੈਨ ਕਾਰਡ ਹੋਣਾ ਚਾਹੀਦਾ। ਉਹ ਕਿਤੇ ਵੀ ਜਾ ਕੇ, ਚਾਹੇ ਉਹ ਸੜਕ ਹੈ, ਚਾਹੇ ਉਹ ਗਲੀ ਹੈ, ਚਾਹੇ ਉਹ ਖੇਤ ਹੈ, ਚਾਹੇ ਖਲਿਆਣ ਹੈ, ਚਾਹੇ ਘਰ ਹੈ ਬਾਹਰ, ਕਿਤੇ ਵੀ ਜਾ ਕੇ ਉਹ ਖਰੀਦ ਕਰ ਸਕਦਾ। ਸੋ ਹੁਣ ਇੱਥੇ ਵੀ ਇੱਕ ਸਮੱਸਿਆ ਹੈ। ਸਮੱਸਿਆ ਕੀ ਹੈ ਕਿ ਦੇਖੋ ਮੰਡੀਕਰਨ ਢਾਂਚਾ ਜਿਹੜਾ ਜਿੱਥੇ MSP ਮਿਲਦਾ ਉਹ ਸਿਰਫ 6 ਕਿਸਾਨਾਂ ਤੱਕ, 6% ਕਿਸਾਨਾਂ ਤੱਕ ਹੀ ਹੈ। 100 ਤੇ 6 ਲਾ ਲਓ ਤਾਂ ਪੰਜਾਬ, ਹਰਿਆਣਾ ਤੇ ਕੁਛ ਹਿੱਸਾ UP ਦਾ। ਹੁਣ ਇਹਦੇ ਵਿੱਚ ਕੀ ਦਿੱਕਤ ਆਏਗੀ? ਸਭ ਤੋਂ ਵੱਡੀ ਗੱਲ ਇਹ ਹੈ, ਇਹ ਕਹਿੰਦੇ ਕਿ MSP ਜਿਹੜਾ ਨਹੀਂ ਚੁੱਕੇਗਾ। ਹੁਣ ਰੌਲਾ ਇਹ ਹੈ ਕਿ ਜਿੱਦਾਂ 8.5% ਦੀ ਟੈਕਸ ਲੈਂਦਾ ਪੰਜਾਬ, ਕੁਆਂਟਲ ਦਾ ਲਾ ਲਓ, ਜੇ ਕਣਕ ਚੌਲ ਦਾ ਦੇਖੋਗੇ ਤਾਂ ਉਹ 160, 64, 65 ਇਸ ਤਰ੍ਹਾਂ ਬਣ ਜਾਏਗਾ। ਹੁਣ ਇੱਕ ਵਪਾਰੀ ਹੈ ਜਿਹੜਾ, ਉਹ ਕੀ ਕਰੇਗਾ? ਉਹ ਇਹ ਕਰੇਗਾ ਕਿ ਜਿਹੜੇ ਕਿਸਾਨ ਆ ਉਹਨਾਂ ਨੂੰ ਇੱਕ ਵਾਰੀ ਉਹ ਜਿਹੜਾ 164, 65 ਰੁਪਈਆ ਉਹਦਾ ਬਚ ਰਿਹਾ, ਕਿਸਾਨਾਂ ਨੂੰ ਆਪਣੇ ਮਗਰ ਲਾਉਣ ਵਾਸਤੇ ਉਹ ਉਸੇ ਹੀ ਟੈਕਸ ਦੇ ਵਿੱਚੋਂ ਮੰਨ ਲਓ 100 ਰੁਪਈਆ ਵੱਧ ਦੇਵੇਗਾ। ਹੁਣ ਕਣਕ ਮੰਡੀ 'ਚ ਵੇਚ ਰਹੀ ਹੈ 2000 ਨੂੰ, ਔਰ ਉੱਥੇ ਕਣਕ ਵੇਚਣ ਵਾਸਤੇ ਵੀ ਤੁਹਾਨੂੰ 1-2 ਦਿਨ ਲੱਗਣੇ ਆ, ਤੇ ਇੱਥੇ ਵਪਾਰੀ ਕਹਿ ਰਿਹਾ ਕਿ ਲੈ ਵੀ ਸੱਜਣਾ ਰੁਪਈਆ ਤੈਨੂੰ ਦੇਊਂਗਾ 2100, ਤੇਰੇ ਘਰੋਂ ਹੀ ਆਪਾਂ ਤੋਲ ਕੇ ਲੈ ਜਾਂਦੀ ਆ, ਨਾਲੇ ਚਾਹ ਪਾਣੀ ਪੀਵਾਂਗੇ, ਤੇਰੇ ਘਰੇ ਬੈਠ ਕੇ ਜਿਹੜਾ ਵੀ ਚਾਹ ਛਕ ਲਾਂਗੇ, ਤੇ ਨਾ ਕੋਈ ਛਾਨਣਾ ਵਗੈਰਾ ਕੁਛ ਨਹੀਂ ਲਾਉਣਾ, ਇੱਥੇ ਆ ਛਕ ਲਾਂਗੇ। ਹੁਣ ਵਪਾਰੀ ਜਿਹੜਾ ਆ ਉਹ ਤੇ 60-65 ਰੁਪਏ ਉੱਪਰੋਂ ਬਚਾ ਵੀ ਰਿਹਾ ਨਾ, ਪਲੱਸ ਤਾਂ ਉਹ ਜਿਹੜਾ ਮੰਡੀ ਦੇ ਨਾਲੋਂ ਕਿਸਾਨ ਕੱਟ ਵੀ ਰਿਹਾ ਜੀ। ਮਤਲਬ ਜੇ ਕਿਸਾਨ ਨੂੰ ਵੀ ਲੱਗਿਆ ਪੈਂਦੇ ਇਹ ਤੇ ਯਾਰ ਸਾਡੀ ਬਹੁਤ ਵਧੀਆ ਕਿ ਸਾਨੂੰ ਜਿਹੜਾ ਭਾਅ ਦਿੰਦੀ ਹੈ ਸਰਕਾਰ, MSP ਤੁਸੀਂ ਮੰਨ ਕੇ ਚਲੋ ਕਿ ਹਾਲ ਦੀ ਘੜੀ ਹੈਗਾ ਜਿਹਨੂੰ ਆਪਾਂ ਮਿਨੀਮਮ ਪ੍ਰਾਈਸ ਕਹਿੰਦੇ ਆ, ਕਿ ਹਾਲ ਦੀ ਘੜੀ ਉਹ ਬਰਕਰਾਰ ਆ। ਪਰ ਜਦੋਂ ਕਿਸਾਨ ਨੇ ਦੇਖਿਆ ਕਿ ਤੇ ਯਾਰ ਨਜ਼ਾਰਾ ਆ ਗਿਆ, ਇੱਕ ਤੇ ਹੈ ਕਿ ਮੇਰੀ ਕੋਈ ਮੰਡੀ ਦੇ ਵਿੱਚ ਖੱਜਲ ਖੁਆਰੀ ਨਹੀਂ, ਸੈਕਿੰਡ ਚੀਜ਼ ਇਹ ਹੈ ਕਿ ਮੈਨੂੰ ਤੇ ਭਾਅ ਵੱਧ ਮਿਲ ਗਿਆ। ਇਹ ਉਦੋਂ ਐਵੇਂ ਅਸੀਂ ਧਰਨੇ ਲਾਈ ਗਏ, ਆ ਜਿਹੜੇ ਸਾਡੇ ਕਿਸਾਨ ਲੀਡਰ ਆ ਲੜ ਇਹ ਐਵੇਂ ਸਾਨੂੰ ਲਈ ਗਏ। ਸੋ ਇਸ ਤਰ੍ਹਾਂ ਕੀ ਹੋਏਗਾ ਕਿ ਮੰਡੀਕਰਨ ਢਾਂਚਾ ਉਹਦੇ ਕਮਜ਼ੋਰ ਹੋਣਾ ਸ਼ੁਰੂ ਹੋ ਜਾਏਗਾ। ਹੁਣ ਮੰਡੀ ਦੇ ਵਿੱਚ ਜਦੋਂ ਕੋਈ ਫਸਲ ਨਹੀਂ ਜਾਏਗੀ, ਕਿਉਂਕਿ 2 ਸਾਲ 4 ਸਾਲ ਇਹ ਕੰਮ ਧੜੱਲੇ ਨਾਲ ਚੱਲੂਗਾ, ਬਹੁਤ ਸਾਰੀਆਂ ਕੰਪਨੀਆਂ ਮੈਦਾਨ 'ਚ ਉਤਰਨਗੀਆਂ। ਮੈਂ ਜਿਵੇਂ ਤੁਹਾਨੂੰ ਕਿਹਾ ਕਿ ਕੋਈ ਆਟਾ ਬਣਾਊਗਾ, ਕੋਈ ਚੌਲ ਵਾਲਾ, ਉਹ ਸਾਰੇ ਚੱਲਣਗੇ। ਪਰ ਇੰਡੀਆ 'ਚ ਕੀ ਹੋਏਗਾ ਕਿ ਉਹ ਜਿਹੜਾ ਮੰਡੀਕਰਨ ਢਾਂਚਾ ਉਹ 1-2 ਸਾਲਾਂ 'ਚ ਦਮ ਤੋੜ ਦੇਊਗਾ। ਕਿਉਂ? ਕਿਉਂਕਿ ਮੰਡੀਕਰਨ ਢਾਂਚੇ ਨੂੰ ਚਲਾਉਣ ਵਾਸਤੇ ਇੱਕ ਬਹੁਤ ਵੱਡੀ ਫੰਡਿੰਗ ਦੀ ਜ਼ਰੂਰਤ ਹੈ, ਜਿਹੜੀ ਕਾਹਦੇ ਕਰਕੇ ਆ ਰਹੀ ਹੈ? ਉਸ ਟੈਕਸ ਕਰਕੇ, ਜਿਹੜਾ ਟੈਕਸ ਬਾਹਰ ਹੀ ਰਹਿ ਜਾਊਗਾ। ਤਾਂ ਸਰਕਾਰ ਆਪਣੇ ਪੱਧਰ ਤੇ, ਜਿੱਦਾਂ ਸਾਡੇ ਇੱਥੇ ਆ ਜੀ ਫੂਡ ਗ੍ਰੇਨ ਆ, ਪਨਸਪ ਆ, ਪਲਾਂਟ ਮਕਾਨ, ਇਹ ਸਾਰੀਆਂ ਏਜੰਸੀਆਂ ਜਿਹੜੀਆਂ ਉਹ ਹੌਲੀ ਹੌਲੀ ਮੰਡੀਆਂ 'ਚੋਂ ਖਤਮ ਹੋ ਜਾਣੀਆਂ। ਮਤਲਬ ਕਿ ਮੰਡੀਕਰਨ ਢਾਂਚੇ ਦਾ ਤਕਰੀਬਨ ਭੋਗ ਪੈ ਜਾਊਗਾ 2-4 ਸਾਲਾਂ 'ਚ ਅੰਦਾਜ਼ਨ। ਤਾਂ ਉਸ ਤੋਂ ਬਾਅਦ ਫਿਰ ਕੀ ਹੈ? ਉਹ ਕੰਪਨੀਆਂ ਜਿਹੜੀਆਂ ਨੇ ਜਿਨ੍ਹਾਂ ਨੇ ਮੰਡੀਕਰਨ ਢਾਂਚਾ ਜੋ ਉਹਦਾ ਮੁਕਾਬਲੇਬਾਜ਼ ਸੀ ਉਹਨੂੰ ਖਤਮ ਕਰ ਦਿੱਤਾ। ਹੁਣ ਹੁੰਦਾ ਕੀ ਹੈ, ਕੰਪਨੀਆਂ ਹਮੇਸ਼ਾ ਇਹ ਸੋਚ ਕੇ ਚੱਲਦੀਆਂ, ਕਾਰਪੋਰੇਟ ਕੰਪਨੀਆਂ, ਕਿ ਆਪਾਂ ਸਾਲ 2 ਸਾਲ 4 ਸਾਲ, ਕਿਉਂਕਿ ਉਹ ਤੇ ਸਰਮਾਏਦਾਰ ਨੇ ਨਾ ਲੋਕ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਆਪਾਂ ਜੇ ਥੋੜਾ ਬਹੁਤਾ ਵੱਧ ਵੀ ਖਰਚ ਕਰ ਦੇਵਾਂਗੇ ਕੋਈ ਚੱਕਰ ਨਹੀਂ, ਤਾਂ ਬਾਅਦ ਦੇ ਵਿੱਚ ਇਹ ਮੁਨਾਫਾ ਜਿਹੜਾ ਵਿਆਜ ਸਹਿਤ ਆਪਾਂ ਵਾਪਸ ਕਰ ਲਵਾਂਗੇ। ਤਾਂ ਉਸ ਸੂਰਤ ਦੇ ਵਿੱਚ ਜਦੋਂ ਕਿਸਾਨ ਸਰਕਾਰੀ ਮੰਡੀ ਤੋਂ ਟੁੱਟ ਗਿਆ ਤਾਂ ਉਹ ਜਿਹੜਾ ਨਿੱਜੀਕਰਨ ਵਾਲਾ ਕੰਮ ਆ ਉਹ ਫਿਰ ਅਸਲੀ ਰੰਗ ਦੇ ਵਿੱਚ ਆ ਜਾਊਗਾ। 4 ਸਾਲ 5 ਸਾਲ ਪਾ ਦਿੱਤਾ, ਉਸ ਤੋਂ ਬਾਅਦ ਫੇਰ ਪੱਠਾ ਪਾ ਦਿੱਤਾ। ਸਮਝ ਲਓ ਉਹਨਾਂ ਨੇ ਕਹਿਣਾ ਕਿ ਦੇਖੋ ਜੀ ਅਸੀਂ ਤੁਹਾਡੀ 4-5 ਸਾਲ ਕਣਕ ਚੱਕੀ ਸੀਗੀ, ਤੁਹਾਨੂੰ ਚੰਗਾ ਮੁੱਲ ਦਿੱਤਾ, ਪਰ ਹੁਣ ਸਾਡੇ ਕੋਲ ਸਟੋਰੇਜ ਫੁੱਲ ਆ, ਹੁਣ ਸਾਡੀ ਕਪੈਸਿਟੀ ਜਿਹੜੀ ਹੈ ਉਹ ਹੋਰ ਖਰੀਦਣ ਦੀ ਨਹੀਂ ਹੈ ਓਪਨ ਮਾਰਕੀਟ ਦੇ ਵਿੱਚ। ਹੁਣ ਜਿਹੜਾ ਕਹਿੰਦੇ ਕਿ ਇੱਕ ਦੇਸ਼ ਇੱਕ ਮਾਰਕੀਟ, ਕਿ ਕਿਤੇ ਵੀ ਤੁਸੀਂ ਆਪਣੀ ਫਸਲ ਲੈ ਜਾਓ। ਹੁਣ ਜਿਹੜਾ ਛੋਟਾ ਕਿਸਾਨ ਆ ਜਿਹੜਾ ਕਿ 80-85% ਹੈ, ਚਾਹੇ ਓਵਰਆਲ ਇੰਡੀਆ ਲੈ ਲਓ ਚਾਹੇ ਪੰਜਾਬ ਲੈ ਲਓ, ਤਾਂ ਉਹ ਕਿੱਥੇ ਲੈ ਕੇ ਜਾਏਗਾ? ਨਾ ਉਹ ਰੇਲ ਗੱਡੀ 'ਚ ਲਿਜਾ ਸਕਦਾ, ਨਾ ਟਰੱਕ 'ਚ ਲਿਜਾ ਸਕਦਾ, ਨਾ ਟਰਾਲੀ 'ਚ ਲਿਜਾ ਸਕਦਾ। ਉਹ ਤੇ ਦਾਣਾ ਮੰਡੀ, ਕਈ ਕਿਸਾਨ ਇਸ ਤਰ੍ਹਾਂ ਦੇ ਆ ਕਿ ਖੇਤ 'ਚੋਂ ਦਾਣਾ ਮੰਡੀ ਤੱਕ ਫਸਲ ਲਿਜਾਣ ਵਾਸਤੇ ਵੀ ਟਰਾਲੀ ਜਿਹੜੀ ਆ ਉਹ ਰੈਂਟ ਤੇ ਲੈਂਦੇ ਆ ਜੀ।
ਤੇ ਜੇ ਦਿੱਲੀ ਜਾਣਾ ਹੋਵੇ ਰੈਂਟ ਦੀ ਟਰਾਲੀ ਲੈ ਕੇ ਇੱਕ ਕਿਸਾਨ ਨੇ, ਤੇ ਦੇਖ ਲਓ ਉਹਦੀ ਫਸਲ ਤੇ ਫਿਰ ਉਹ ਟਰਾਲੀ 'ਚ ਹੀ ਪੈ ਜਾਣੀ ਆ, ਮਤਲਬ ਕਿ ਉਹਦੇ ਕਿਰਾਏ 'ਚ ਹੀ ਰਹਿ ਜਾਣੀ ਆ, ਹੁਣ ਤਾਂ ਕੁਛ ਨਹੀਂ ਬਚਣਾ। ਤਾਂ ਉਹ ਕਿਤੇ ਨਹੀਂ ਜਾ ਸਕਦਾ। ਹੁਣ ਨਾ ਉਹਦੇ ਕੋਲ ਘਰੇ ਦਾਣੇ ਰੱਖਣ ਜੋਗੀ ਸਮਰੱਥਾ ਹੈ, ਕੋਈ ਸਟੋਰੇਜ ਦਾ ਪ੍ਰਬੰਧ ਹੈ, ਜਾਂ ਉਹਨੇ ਆਲੂ ਲਾਇਆ, ਕੋਈ ਉਹਦੇ ਕੋਲ ਸਟੋਰੇਜ ਦਾ ਕੋਈ ਇੱਥੇ ਪ੍ਰਬੰਧ ਨਹੀਂ ਹੈ। ਤਾਂ ਉਸ ਸੂਰਤ ਦੇ ਵਿੱਚ ਫਿਰ ਉਹਨੇ ਇਹੋ ਹੀ ਸੋਚਣਾ ਕਿ ਗਾਂ ਫਸਲ ਵੀ ਜਿਹੜੀ ਬੀਜਣੀ ਹੈ, ਫਿਰ ਇਸ ਤੋਂ ਇਲਾਵਾ ਜਿਹੜਾ ਲੈਣਾ ਦੇਣਾ ਆ ਉਹ ਵੀ ਲਾਉਣਾ। ਤਾਂ ਉਹ ਫਸਲ ਜਿਹੜੀ ਆ ਫਿਰ ਜਾਏਗੀ ਕੌਡੀਆਂ ਦੇ ਭਾਅ ਜੀ ਦਾ ਡਰ ਰਿਹਾ, ਕਿਉਂਕਿ ਸਰਕਾਰੀ ਮੰਡੀਕਰਨ ਢਾਂਚਾ ਤੁਹਾਡਾ ਖਤਮ ਹੋ ਚੁੱਕਾ ਹੈ ਤੇ ਬਾਹਰ ਉਹ ਲਿਜਾ ਨਹੀਂ ਸਕਦਾ। ਹੁਣ ਇਹੀ ਚੀਜ਼ ਜਿਹੜੀ ਆ ਉਹ ਕੰਜ਼ਿਊਮਰ ਤੇ ਵੀ ਲਾਗੂ ਹੁੰਦੀ। ਮੈਂ ਅੱਗੇ ਪਿੱਛੇ ਤੁਹਾਨੂੰ ਦੱਸਿਆ ਸੀ ਕਿ ਕੰਜ਼ਿਊਮਰ ਵੀ ਇਹਦਾ ਸ਼ਿਕਾਰ ਹੋ ਸਕਦਾ। ਕਿਉਂਕਿ ਭੰਡਾਰਨ ਦੇ ਨਾਮ ਤੇ ਦੇਖੋ ਇਹਨਾਂ ਨੇ ਕੀ ਕੀਤਾ ਸੀਗਾ ਕਿ ਅਡਾਨੀ ਜਾਂ ਇਸ ਤਰ੍ਹਾਂ ਦੇ ਪ੍ਰਾਈਵੇਟ ਪਲੇਅਰ ਸੀ, ਉਹਨਾਂ ਦੇ ਸਾਈਲੋ ਪਹਿਲਾਂ ਹੀ ਖੁਲਵਾ ਦਿੱਤੇ ਆ। ਮੋਗੇ ਦੇ ਵਿੱਚ ਸਾਈਲੋ ਆ, ਬਹੁਤ ਤਕੜਾ ਸਾਈਲੋ ਆ। ਸਾਈਲੋ ਤੋਂ ਭਾਵ ਕੀ ਆ ਕਿ ਸਟੀਲ ਦੇ ਆ, ਉਹਦੇ ਵਿੱਚ ਜੋ ਵੀ ਆ ਕਣਕ ਪੈਂਦੀ ਆ, ਉਹ ਭੰਡਾਰਨ ਜਿਹੜਾ ਸਟੀਲ ਦੇ ਸਾਰੇ ਡਰਮ ਕਹਿ ਲਓ ਜਾਂ ਜਿੱਦਾਂ ਵੀ ਆ, ਤਾਂ ਉਹਦੇ ਵਿੱਚ ਖਰਾਬ ਨਹੀਂ ਹੁੰਦਾ, ਸਾਲਾਂ ਬੱਧੀ ਉਹਨੂੰ ਰੱਖਿਆ ਜਾ ਸਕਦਾ ਸੰਭਾਲ ਕੇ। ਤਾਂ ਉਹ ਜਿਹੜੇ ਸਾਈਲੋ ਆ ਉਹਨਾਂ ਦੇ ਵਿੱਚ ਅਨਾਜ ਪਿਆ ਉਹਨਾਂ ਦੀ। ਹੁਣ ਜੇ ਉਹਨਾਂ ਨੇ ਕੰਜ਼ਿਊਮਰ ਨੂੰ ਸੱਟ ਮਾਰਨੀ ਹੈ ਤਾਂ ਉਹ ਬਾਜ਼ਾਰ ਦੇ ਵਿੱਚ ਸ਼ਾਰਟੇਜ ਪੈਦਾ ਕਰ ਦੇਣਗੇ। ਕਿਉਂਕਿ ਉਹਨਾਂ ਦੇ ਮੈਂ ਜਿਵੇਂ ਗੱਲ ਸ਼ੁਰੂ ਕੀਤੀ ਸੀ, ਜ਼ਖੀਰੇਬਾਜ਼ੀ ਵਾਲਾ ਕਾਨੂੰਨ ਲਾਗੂ ਨਹੀਂ ਹੋਏਗਾ, ਤਾਂ ਉਹ ਕੰਜ਼ਿਊਮਰ ਨੂੰ ਵੀ ਆਸਾਨੀ ਦੇ ਨਾਲ ਆਪਣਾ ਗੁਲਾਮ ਬਣਾ ਸਕਦੇ ਆ। ਤੇ ਗੱਲ ਜਿੱਥੋਂ ਕੱਲ ਦੇ ਪ੍ਰੋਗਰਾਮ 'ਚ ਸ਼ੁਰੂ ਹੋਈ ਸੀ, ਕੈਸਲ ਦੇ ਵਿੱਚ ਇਹ ਜਿਹੜੀ ਥਿਊਰੀ ਦਿੱਤੀ ਗਈ ਆ ਕਿ ਤੇਲ ਨੂੰ ਕੰਟਰੋਲ ਕਰ ਲਓ, ਨੇਸ਼ਨਸ ਕੰਟਰੋਲ ਹੋ ਜਾਣਗੇ, ਤੇ ਜੇ ਫੂਡ ਨੂੰ ਕੰਟਰੋਲ ਕਰ ਲੋਗੇ ਲੋਕ ਕੰਟਰੋਲ ਹੋ ਜਾਣਗੇ। ਸੋ ਇਹ ਕਿਤੇ ਨਾ ਕਿਤੇ ਕਹਾਣੀ ਇਸੇ ਚੀਜ਼ ਨਾਲ ਜੁੜਦੀ ਆ। ਹੁਣ ਇਹ ਵੇਖ ਲਓ ਕਿ ਕਿਵੇਂ ਇੱਕ ਕਾਨੂੰਨ ਜਿਹੜਾ ਕਾਰਪੋਰੇਟ ਦੇ ਪੱਖ ਦੇ ਵਿੱਚ ਗਿਆ ਕਿ ਉਹਨਾਂ ਨੂੰ ਕਾਂਟਰੈਕਟ ਫਾਰਮਿੰਗ ਵਾਸਤੇ ਚਾਹੀਦਾ ਸੀ, ਉਹ ਖੋਲਿਆ ਗਿਆ। ਫਿਰ ਕਾਂਟਰੈਕਟ ਫਾਰਮਿੰਗ ਕਰਕੇ ਪੱਟ ਫੱਟ ਲਿਜਾਣਗੇ ਕਿਤੇ, ਸਟੋਰੇਜ ਵਾਸਤੇ ਉਹਨਾਂ ਨੂੰ ਵਿਵਸਥਾ ਦਿੱਤੀ ਗਈ। ਕਿਸਾਨ ਕੱਲ ਨੂੰ ਉਹਨਾਂ ਤੇ ਨਿਰਭਰ ਨਾ ਰਹਿ ਕੇ ਮੰਡੀ ਤੇ ਨਿਰਭਰ ਰਹੇ, ਖਾਸ ਤੌਰ ਤੇ ਪੰਜਾਬ ਤੇ ਹਰਿਆਣੇ ਦਾ ਕਿਸਾਨ, ਉਹਦੇ ਵਾਸਤੇ ਵੀ ਕਾਨੂੰਨ ਬਣਾ ਦਿੱਤਾ ਗਿਆ। ਮਤਲਬ ਕਿ ਚਲੋ ਠੀਕ ਆ, ਪ੍ਰਾਈਵੇਟ ਪਲੇਅਰ ਮੈਦਾਨ 'ਚ ਉਤਾਰਨੇ ਕੋਈ ਮਾੜੀ ਗੱਲ ਨਹੀਂ। ਅੱਜ ਕੱਲ੍ਹ ਤੁਹਾਨੂੰ ਪਤਾ ਨਿੱਜੀਕਰਨ ਦਾ ਜ਼ਮਾਨਾ ਹੈ। ਤੁਸੀਂ ਇਹ ਸੋਚਿਆ ਕਿ ਯਾਰ ਸਰਕਾਰੀ ਕੰਮ ਦੇ ਵਿੱਚ ਤੇ ਬਹੁਤ ਖੱਜਲ ਖੁਆਰੀ ਆ, ਚੋਰ ਮੋਰੀਆਂ ਬਹੁਤ ਆ, ਇਹ ਰਿਫਾਰਮਸ ਤੁਸੀਂ ਕਰ ਸਕਦੇ ਸੀ, ਪਰ ਉਹਦੇ 'ਚ ਘੱਟੋ ਘੱਟ ਕਿਸਾਨ ਦਾ ਖਿਆਲ ਤਾਂ ਰੱਖਿਆ ਜਾਂਦਾ। ਕਿਉਂਕਿ ਕਿਸਾਨ ਦੱਸੋ ਜੇ ਦੇਖੀਏ 50 ਕਰੋੜ ਆ ਜਿਹੜੀ ਖੇਤੀ ਤੇ ਨਿਰਭਰ ਕਰਦੀ ਆ। ਤਾਂ ਖੇਤੀ ਤੇ ਨਿਰਭਰ ਕਰਨ ਵਾਲੀ ਛੋਟੀ ਜਿਹੜੀ ਵਸਤੂ ਆ ਉਹਨੂੰ ਤੁਸੀਂ ਬਹੁਤ ਜਲਦੀ ਜਿਹੜਾ ਕਹਿ ਲਈਏ ਕਿ ਖੇਤਾਂ ਦੇ ਵਿੱਚ ਗੁਲਾਮ ਹੀ ਬਣਾ ਲਓਗੇ ਤਕਰੀਬਨ। ਸੋ ਇਹ ਸਾਰੀ ਖੇਡ ਆ। ਇਹ ਖੇਡ ਜਿਹੜੀ ਆ ਉਹ ਇਸੇ ਚੀਜ਼ ਨਾਲ ਜੁੜਦੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਸ ਤਰ੍ਹਾਂ ਦੇਖ ਲਓ ਕਿ ਫੈਕਟਰੀਆਂ ਦੇ ਵਿੱਚ ਜਿਹੜੇ ਕੰਮ ਕਰਦੇ ਆ ਲੇਬਰ ਕਲਾਸ ਨੂੰ ਆਪਾਂ ਕਹੀਏ, ਉਹਦੇ ਵਾਸਤੇ ਜਿਹੜੇ ਕਾਨੂੰਨ ਬਣਾਏ ਸੀਗੇ ਉਹ ਕਾਨੂੰਨ ਵੀ ਕਮਜ਼ੋਰ ਕਰ ਦਿੱਤੇ ਗਏ। ਫਿਰ ਇਸ ਤੋਂ ਇਲਾਵਾ ਜ਼ਮੀਨ ਐਕਵਾਇਰ ਕਰਨ ਵਾਲਾ ਕਾਨੂੰਨ ਵੀ ਬਹੁਤ ਜਲਦੀ ਬਦਲ ਸਕਦਾ ਕਿ ਜ਼ਮੀਨ ਐਕਵਾਇਰ ਵੀ ਬਹੁਤ ਆਸਾਨੀ ਨਾਲ ਕਰ ਲਏਗੀ। ਤਾਂ ਕੁੱਲ ਮਿਲਾ ਕੇ ਇਸ ਤਰ੍ਹਾਂ ਇੱਕ ਕਾਰਪੋਰੇਟ ਪੱਖੀ ਕਾਨੂੰਨ ਦਾ ਤਾਣਾ ਬਾਣਾ ਜਿਹੜਾ ਬਣਿਆ ਗਿਆ, ਉਹਦੇ ਵਿੱਚ ਹੁਣ ਵੱਡੀਆਂ ਕੰਪਨੀਆਂ ਜਿਹੜੀਆਂ ਆਉਣਗੀਆਂ, ਉਹਨਾਂ ਦੇ ਵਲਮਾਰਟ, ਜੀਓ ਮਾਰਟ ਸਟੋਰ ਵੀ ਇੱਥੇ ਆਉਣਗੇ, ਉਹਨਾਂ ਦੇ ਗੋਦਾਮ ਵੀ ਇੱਥੇ ਆਉਣਗੇ, ਔਰ ਉਹਨਾਂ ਦੇ ਖੇਤ ਵੀ ਇੱਥੇ ਆਉਣਗੇ। ਜੀ 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 ਮਿੰਟੂ ਜੀ, ਇੱਕ ਚੀਜ਼ ਮੇਰੇ ਜ਼ਹਿਨ 'ਚ ਆ ਰਹੀ ਹੈ, ਮੈਂ ਪੁੱਛਣਾ ਚਾਹੁੰਦਾ ਹਾਂ। ਜ਼ਿਆਦਾਤਰ ਜਦੋਂ ਇੱਦਾਂ ਦੇ ਬਿੱਲ ਪਾਸ ਹੁੰਦੇ ਆ, ਇਹਨਾਂ ਦਾ ਪ੍ਰੈਜ਼ੀਡੈਂਟ ਤੇ ਆਪਣਾ ਹੀ ਆ ਝਟਪਟ ਸਾਈਨ ਕਰ ਦਿੰਦਾ ਆ। ਇਸ ਵਾਰ ਇੰਨਾ ਸਮਾਂ ਕਿਉਂ ਲਾ ਰਹੇ ਆ? ਕੁਛ ਇਹ ਚੈੱਕ ਕਰਨਾ ਚਾਹੁੰਦੇ ਸੀ ਜਾਂ ਅਜੇ ਹੈ ਕੋਈ ਗੁੰਜਾਇਸ਼ ਵੀ ਇਹਨੂੰ ਵਾਪਸ ਲਿਆ ਜਾ ਸਕਦਾ ਜਾਂ ਵੀਟੋ ਕਰੂ? ਨਹੀਂ, ਦੇਖੋ ਵੀਟੋ ਨਹੀਂ ਹੋਣੀ। ਪ੍ਰੈਜ਼ੀਡੈਂਟ ਦਾ ਹੁੰਦਾ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਕਰਨਾ ਤੇ ਝਟਪਟ ਵੀ ਕਰ ਲੈਂਦੇ। ਕਈ ਵਾਰ ਦੇਖਿਆ ਜਾਂਦਾ, ਵਾਚਿਆ ਜਾਂਦਾ ਕਿ ਪਰਿਸਥਿਤੀਆਂ ਕੀ ਨੇ, ਸਿਆਸੀ ਤੌਰ ਤੇ ਕਿਸ ਤਰ੍ਹਾਂ ਦੀ ਇੱਕ ਲਾਮਬੰਦੀ ਬਣ ਰਹੀ ਹੈ। ਤਾਂ ਮੇਰੇ ਖਿਆਲ ਦੇ ਨਾਲ ਹੋ ਜਾਏਗਾ, ਸਾਈਨ ਉਹ ਕਰ ਦੇਣਗੇ। ਪਰ ਫਿਰ ਵੀ ਬਾਵਜੂਦ ਇਸ ਦੇ ਜੇ ਮੰਨ ਲਓ ਦਸਤਖਤ ਕਰ ਦਿੰਦੇ ਆ ਤੇ ਫਿਰ ਵੀ ਕੋਈ ਐਸੀ ਸੰਭਾਵਨਾ ਮੰਨ ਲਓ ਮਰ ਨਹੀਂ ਜਾਂਦੀ ਕਿ ਉਹਦੇ 'ਚ ਕੋਈ ਅਮੈਂਡਮੈਂਟ ਨਹੀਂ ਕੀਤੀ ਜਾ ਸਕਦੀ। ਅਮੈਂਡ ਕਰਕੇ ਉਹਦੇ ਵਿੱਚ ਇੱਕ ਦੋ ਨੁਕਤੇ ਜਿਹੜੇ ਸ਼ਾਮਲ ਕੀਤੇ ਜਾ ਸਕਦੇ, ਜਿਹੜੇ ਖਾਸ ਤੌਰ ਤੇ ਤੌਖਲੇ ਆ ਕਿਸਾਨਾਂ ਦੇ ਜਾਂ ਜਿਹੜੀਆਂ ਕਿਸਾਨ ਜਥੇਬੰਦੀਆਂ, ਉਹ ਤੌਖਲੇ ਦੂਰ ਕੀਤੇ ਜਾ ਸਕਦੇ ਆ। ਤਾਂ ਹੋ ਸਕਦਾ ਤੁਹਾਡੀ ਗੱਲ ਵੀ ਦਰੁਸਤ ਹੋਵੇ ਕਿ ਵੇਖਿਆ ਜਾ ਰਿਹਾ ਹੋਵੇ ਕਿ ਗਰਾਊਂਡ ਤੇ ਕਿਤੇ ਇਹ ਨਾ ਹੋਵੇ ਕਿ ਜਿਹੜੀ ਇਹ ਕਿਸਾਨਾਂ ਦੇ ਸੰਘਰਸ਼ ਦੀ ਅੱਗ ਆ ਉਹ ਬਹੁਤ ਜ਼ਿਆਦਾ ਵੱਡਾ ਭੂਖਾ ਬਣ ਜਾਵੇ। ਜੀ ਜੀ ਮਿੰਟੂ ਜੀ, ਕਿਸਾਨਾਂ ਦੇ ਬਾਰੇ ਆਪਾਂ ਗੱਲ ਕੀਤੀ ਤੇ ਜਿਹੜੇ ਆੜਤ ਵਾਲੇ ਆ, ਇਹ ਜਿਹੜੇ ਵਿਚੋਲੇ ਇੱਕ ਹਿਸਾਬ ਦੇ ਨਾਲ ਉਹ ਵਿੱਚ ਹੁੰਦੇ ਸੀਗੇ,
ਉਹਨਾਂ ਦੇ ਉੱਤੇ ਵੀ ਬਹੁਤ ਭੈੜਾ ਅਸਰ ਹੈਗਾ ਇਸ ਬਿੱਲ ਦਾ। ਉਹ ਵੀ ਪੂਰਨ ਤੌਰ ਦੇ ਉੱਤੇ ਸ਼ਾਮਲ ਹੋ ਰਹੇ ਨੇ ਇਹਨਾਂ ਸੰਘਰਸ਼ ਦੇ ਵਿੱਚ, ਜਾਂ ਜੇ ਸੋਚ ਸਮਝ ਰਹੇ ਨੇ ਵੀ ਸੋਚੀਏ ਆਈਏ ਨਾ ਆਈਏ? ਨਹੀਂ ਆ ਰਹੇ ਨੇ, ਸਾਰੇ ਆ ਰਹੇ ਨੇ। ਉਹਦੇ ਵਿੱਚ ਉਹਨਾਂ ਨੂੰ ਪਤਾ ਹੁਣ ਕਿ ਜਿੱਦਾਂ ਲਾ ਲਓ ਕਿ ਮੰਡੀਕਰਨ ਢਾਂਚਾ ਜੇ ਟੁੱਟ ਜਾਏਗਾ ਤਾਂ ਉਹਨਾਂ ਨੂੰ ਪਤਾ ਕਿ ਸਾਡੀਆਂ ਆੜਤਾਂ ਖਤਮ ਹੋ ਜਾਣਗੀਆਂ, ਫਿਰ ਉਹਨਾਂ ਦੇ ਜਿਹੜੇ ਮੁਨੀਮ ਆ ਉਹ ਪ੍ਰਭਾਵਿਤ ਹੋਣਗੇ। ਇਸ ਤੋਂ ਇਲਾਵਾ ਜਿਹੜੇ ਗਾ ਪੱਲੇਦਾਰ ਆ 30,000 ਦੇ ਕਰੀਬ ਮੰਨ ਲਓ ਆੜਤੀ ਹੋਣਗੇ ਤਾਂ 3 ਲੱਖ ਦੇ ਕਰੀਬ ਪੱਲੇਦਾਰ ਹੋਣਗੇ। ਇਹ ਇਸ ਤਰ੍ਹਾਂ ਹੀ ਅਸਰ ਪੈਣਾ ਨਾ। ਫਿਰ ਇਸ ਤੋਂ ਇਲਾਵਾ ਜਿਹੜੇ ਕਰਮੀ ਆ ਠੇਕੇ ਤੇ ਰੱਖੇ ਹੋਏ ਸਰਕਾਰ ਨੇ ਜੋ ਇਹਨਾਂ ਮੰਡੀਆਂ 'ਚ ਕੰਮ ਕਰਦੇ ਆ, ਮੰਡੀ ਬੋਰਡ ਵਾਲਾ ਫਲਾਣਾ ਧਮਕਾਣਾ, ਚਲੋ ਪੱਕਿਆਂ ਦਾ ਤਾਂ ਕਿਤੇ ਨਾ ਕਿਤੇ ਐਡਜਸਟਮੈਂਟ ਵਾਲਾ ਕੰਮ ਹੋ ਜਾਂਦਾ, ਉਹ ਤੈਅ ਆ ਕੇ ਉਹਨਾਂ ਦਾ ਰੁਜ਼ਗਾਰ ਖੁੱਸੇਗਾ। ਇਸ ਤੋਂ ਇਲਾਵਾ ਟਰਾਂਸਪੋਰਟੇਸ਼ਨ ਜੋ ਹੁੰਦੀ ਹੈ, ਉਹ ਖੇਤ ਮਜ਼ਦੂਰ ਹੈ ਜਿਹੜਾ ਉਹ ਵੀ ਕਿਤੇ ਨਾ ਕਿਤੇ ਪ੍ਰਭਾਵਿਤ ਹੋਊਗਾ। ਸੋ ਸਾਰੇ ਅਰਥਚਾਰੇ ਨੂੰ ਨੁਕਸਾਨ ਹੈ। ਆੜਤ ਇਸੇ ਕਰਕੇ ਹੀ ਕੁਰਲਾ ਰਿਹਾ ਕਿਉਂਕਿ ਉਹਦਾ ਆਰਥ ਸਿਸਟਮ ਹੈ ਜਿਹੜਾ ਪ੍ਰੈਸ ਕਰ ਦੇਗਾ ਇਸ ਮਾਮਲੇ ਦੇ ਵਿੱਚ। ਔਰ ਦੂਜੀ ਗੱਲ ਹੈ ਕਿ ਸ਼ੈਲਰ ਹੈ ਜਿਹੜੇ ਸ਼ੈਲਰ ਮਾਲਕ ਦੇਖ ਲਓ ਕਿੰਨੇ ਹੋਣੇ ਆਪਣੇ, ਘੱਟੋ ਘੱਟ 1500 1600 2000 ਦੇ ਕਿਲੋ ਸ਼ੈਲਰ ਹੋਏਗਾ। ਉਹਦੇ ਵਿੱਚ ਕਿੰਨੇ ਬੰਦੇ ਕੰਮ ਕਰਦੇ ਹੋਣਗੇ? ਹਜ਼ਾਰਾਂ ਉਹਦੇ 'ਚ ਬਣ ਜਾਂਦੇ ਹੋਣੇ ਆ ਜਿਹੜੇ ਕੰਮ ਕਰਦੇ ਆ। ਤਾਂ ਸ਼ੈਲਰ ਵੀ ਉਹਨਾਂ ਦੇ ਆਪਣੇ ਹੋਣਗੇ ਨਾ, ਅਡਾਨੀ ਅੰਬਾਨੀ ਦੇ ਸ਼ੈਲਰ ਵੀ ਆਪਣੇ ਹੋਣਗੇ, ਮਿਲਣ ਵਗੈਰਾ ਵੀ ਸਾਰਾ ਕੁਛ ਆਪ ਹੀ ਕਰਨਗੇ। ਸੋ ਇਸ ਕਰਕੇ ਬਹੁਤ ਵੱਡਾ ਝਟਕਾ ਸ਼ੈਲਰ ਕੀ ਆੜਤੀਏ ਕੀ ਸਾਰੇ ਹੀ ਜਿਹੜੇ ਆ ਉਹ ਇਸ ਸੰਘਰਸ਼ ਨੂੰ ਕਿਤੇ ਨਾ ਕਿਤੇ ਸਪੋਰਟ ਕਰ ਰਹੇ ਆ। ਜੀ ਜੀ ਜੀ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਦੇ ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।